ਓਏ ਤੂੰ ਇੰਨਾ ਇੱਕੋ ਕਤਰੇ ਤੋਂ ਬਾਅਦ ਬਾਰਿਸ਼ ਮੁੱਕ ਗਈ ਹੁੰਦੀ। ਤੂੰ ਇੰਜ ਜਿੱਦਾਂ ਕੀ ਆ ਤੇਰਾ ਮੂੰਹ ਓਏ। ਲੈ ਓਏ ਤੂੰ ਇੰਜ ਆ ਬਾਗ ਦੇ ਜੰਗਲੇ ਦੇ ਪਿੱਛੇ 7 ਸਾਲ ਦੀ ਕੈਦ ਹੋਈ ਹੁੰਦੀ ਓ। ਬਾਗ ਦੇ ਜੰਗਲੇ ਦੇ ਪਿੱਛੇ ਤੇ ਉਹ ਪਿੱਛੋਂ ਦੀ ਨਿਕਲ ਜਾਵੇ ਜਿੱਥੇ ਮਰਦੀ। ਨਹੀਂ ਇਹਨੂੰ ਇਹ ਵੀ ਕਿਹਾ ਕਿ ਤੂੰ ਐਨ ਮੂੰਹ ਕਰਕੇ ਖਲੋਣਾ। ਸਹੀ ਗੱਲ ਆਹੋ ਰਾਜੇ ਜੱਟ ਸਾਹਿਬ ਨੂੰ ਕੋਈ ਬਿਸਮਿਲ੍ਲਾ। ਨਹੀਂ ਜੱਟ ਸਾਹਿਬ ਤੁਸੀਂ ਜੱਟ ਹੋ? ਹਾਂ ਇਹ ਜੱਟ ਨੇ। ਜੱਟ ਸਾਹਿਬ ਇਹ ਯਾਰ ਜੱਟ ਸਾਹਿਬ ਮੈਨੂੰ ਲੱਗਦੇ ਨੇ ਹੁਣ ਮੈਂ ਜੱਟਾਂ ਦੀ ਕੀ ਜੁਗਤ ਉਹਨੇ ਜੁਗਤ ਮਾਰੀ ਮੈਨੂੰ। ਕੀ ਮਾਰੀ ਇਹਨੇ ਕੀ ਉਹਨੇ ਕਿਹਾ? ਮੈਨੂੰ ਕਿਹਾ ਪਿਛਲੇ ਕਮਰੇ 'ਚ ਕਈ ਪਈ ਹੁੰਦੀ ਹੈ। ਏਦਾਂ ਹੀ ਆ ਭਾਜੀ। ਬਲਕਿ ਤੂੰ ਜਾ ਕੇ ਵੇਖੋ ਤੇ ਕਈ ਪਏ ਹੁੰਦੇ ਆ। ਜੱਟਾਂ ਯਾਰ ਜੱਟ ਕੌਮ ਬੜੀ ਮੈਂ ਕਹਿੰਦਾ ਹੋਣਹਾਰ ਤੇ ਐ ਦਿਲ ਸ਼ਹਿਜ਼ਾਦੀ ਹੈ ਕੌਮ। ਸਹੀ ਗੱਲ ਆ। ਠੀਕ ਆ ਚਲੋ ਜੱਟ ਸਾਹਿਬ ਜੱਟ ਸਾਹਿਬ ਤੁਸੀਂ ਅੰਜੋ ਕਈ ਦਾ ਦਸਤਾ ਕੱਢ ਕੇ ਵਿੱਚ ਕੇਲਾ ਠੋਕਿਆ ਹੁੰਦਾ। ਅੱਛਾ ਉਹਨੇ ਕਈ ਦੀ ਗੱਲ ਕੀਤੀ ਹੈ। ਹਾਂਜੀ ਤੁਸੀਂ ਇੰਜ ਜਿੱਦਾਂ KFC ਦਾ ਬਾਬਾ ਜਵਾਨ ਹੁੰਦਾ। ਹਾਂ KFC। ਜੱਟ ਸਾਹਿਬ ਤੁਸੀਂ ਅੰਜਾ ਕੰਗੇ ਨਾਲ ਵਾਈ ਬੀਜੀ ਕੀਤੀ ਹੁੰਦੀ। क्या कह रहे 7,000 ਕਨਾਲਾਂ ਦੀ 7,000 ਕਨਾਲਾਂ ਹਣਾ ਉਹ ਵੀ ਟਰੈਕਟਰ ਪਿੱਛੇ ਕੰਗਾ ਲਾ ਕੇ। ਟਰੈਕਟਰ ਪਿੱਛੇ ਲਾ। ਅੱਜ ਕੱਲ੍ਹ ਮਾਡਰਨ ਦੌਰ ਆ ਗਿਆ, ਅੱਜ ਬ੍ਰਸ਼ ਲੈ ਲਿਆ ਹੁੰਦੂਆ। ਜੱਟ ਸਾਹਿਬ ਦੀ ਏਡੀ ਵੱਡੀ ਜ਼ਮੀਨ ਆ ਵੀ ਇੱਕ ਵਾਰੀ 1 ਇੰਚੀ ਦਾ ਕਿੱਲ ਠੋਕਿਆ ਤੇ ਸਾਰਾ ਟੱਬਰ ਬਾਹਰ ਸੁੱਤਾ ਸੀ। ਅੱਛਾ ਚੋਟੀ ਕਰਨੀ। ਓਕੇ ਆਹ ਠੀਕ ਆ। ਓਕੇ ਏਡੀ ਵੱਡੀ ਜ਼ਮੀਨ ਆ। ਵੱਡੀ ਜ਼ਮੀਨ ਕਿੰਨੀ ਵੱਡੀ ਜ਼ਮੀਨ ਆ ਜੀ? बहुत बड़ी लग रही है। ਕਿੰਨੀ ਤੁਸੀਂ ਕਹਿ ਰਹੇ ਹੋ ਕਿੱਡੀ ਜ਼ਮੀਨ ਆ ਜੀ ਇਹਨਾਂ ਦੀ? ਏਡੀ ਵੱਡੀ ਜ਼ਮੀਨ ਹੈ। ਇਹਨਾਂ ਦੀ ਜ਼ਮੀਨ 'ਚ ਇੱਕ ਸੇਬ ਉੱਗਿਆ ਤੇ ਉਹਦੀ ਸਾਈਡ ਲਈ ਵੱਖੀ ਜ਼ਮੀਨ ਤੋਂ ਬਾਹਰ ਸੀ। ਆ ਸ਼ਰੀਕਾਂ ਨੇ ਸੇਬ ਪਾਇਆ ਨਾ। ਜੱਟ ਸਾਹਿਬ ਕਿੰਨੀਆਂ ਜ਼ਮੀਨਾਂ ਆਪਣੀਆਂ? ਹੁਣ ਨਹੀਂ ਹੈ ਭਾਜੀ। ਆ 10 ਮਿੰਟ ਤੱਕ ਤਾਂ ਰਹਿਣ ਦੇਣੀਆਂ ਸੀ, ਬਾਅਦ 'ਚ ਕਰ ਲੈਣੀਆਂ ਸੀ ਕਿਸੇ ਹੋਰ ਦੇ ਨਾਲ। ਨਹੀਂ ਆ ਸੇਬ ਹੋ ਗਿਆ ਤੇ ਜ਼ਮੀਨ ਖਤਮ ਹੋ ਗਈ। ਬਟ ਸਾਹਿਬ ਦੀ ਇੰਨੀਆਂ ਜ਼ਮੀਨਾਂ ਉਹ ਢੱਗਾ ਨਹੀਂ ਹੁੰਦਾ ਉਹ ਜਿਹੜਾ ਚਲਾਉਂਦੇ ਨੇ। ਆਹੋ। ਉਹ ਪਹਿਲਾ ਪੈਰਾਂ 'ਚ ਪੁੱਟਦਾ ਤੇ ਕੰਨ 'ਚ ਵੱਜ ਜਾਂਦਾ। ਐਡੀ ਵੱਡੀ ਜ਼ਮੀਨ ਆ ਇਹਨਾਂ ਦੀ। ਤੁਹਾਡਾ ਮੂੰਹ ਇਦਾਂ ਦਾ ਗੱਡ ਪੈਂਚਰ ਹੋਈ ਹੁੰਦੀ। ਹੈ ਤੁਹਾਡਾ ਮੂੰਹ ਇਦਾਂ ਦਾ ਗੱਡ ਪੈਂਚਰ ਹੋਈ ਹੁੰਦੀ। ਗੱਡ ਕੀ ਹੁੰਦੀ? ਉਹ ਗੱਡ ਨਹੀਂ ਯਾਰ ਜਾਣਦੇ ਉਹਦੀ ਮੌਲਾ ਜੱਟ ਫਿਲਮ 'ਚ ਫਸੀ ਹੁੰਦੀ ਹੈ ਤੇ ਉਹ यार गड इस गल ना यार तू और भी गल कर यार गड्डो यार ਆਹੋ ਇਹੋ ਜਿਹੀ ਏਡੀ ਗੱਲ ਤੇ ਮੂੰਹ ਨਾ ਗੱਡ। ਓਏ ਮੌਲਾ ਜੱਟ ਫਿਲਮ ਵੇਖੀ? ਹਾਂਜੀ ਲਓ ਜੀ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਮੌਲਾ ਜੱਟ ਫਿਲਮ ਇੱਕ ਐਸੀ ਕਾਮੇਡੀ ਫਿਲਮ ਹੋਈ ਆ। क्या कहने ਐਸੀ ਕਾਮੇਡੀ ਫਿਲਮ ਹੋਈ ਆ ਕਿ ਤੁਸੀਂ ਅਗਰ ਵੇਖੋ ਨਾ ਉਹਦਾ ਡਾਇਲੌਗ ਤੇ ਸੁਭਾਨ ਅੱਲਾ ਨਾਸਰ ਅਦੀਬ ਸਾਹਿਬ ਨੇ ਲਿਖੀ ਹੈ ਔਰ ਬਹੁਤ ਅੱਛੇ ਬਹੁਤ ਵੱਡੇ ਰਾਈਟਰ ਸੀ ਨਾਸਰ ਅਦੀਬ ਸਾਹਿਬ। ਵਨ ਐਂਡ ਓਨਲੀ ਫਿਲਮ ਹੋਈ। ਬਹੁਤ ਡਾਇਲੌਗ ਤੇ ਕਾਮੇਡੀ ਉਹ 'ਚ ਕਿੱਥੇ ਆ ਲੈ ਸੁਣੀ ਵੀ ਗੱਡ ਫਸੀ ਆ ਇੱਕ ਪੁਲ ਤੇ ਦੋ ਢੱਗੇ ਨੇ ਵੱਡੇ ਬੋਲਦ ਨਹੀਂ ਹੁੰਦੇ ਉਹ ਦੋ ਨੇ ਉਹਨਾਂ ਕੋਲ ਖਿੱਚੀ ਨਹੀਂ ਜਾ ਰਹੀ ਤੇ ਪਿੱਛੇ ਮੁਸਤਫਾ ਕੁਰੈਸ਼ੀ ਸਾਹਿਬ ਨਾ ਉਹ ਉਧਰੋਂ ਦੀ ਲੰਘਣਾ ਤੇ ਜਗ੍ਹਾ ਨਹੀਂ ਹੈਗੀ ਤੇ ਘੋੜਾ ਖਿਲਾਰ ਕੇ ਤੇ ਅੱਗੇ ਜਾ ਕੇ ਉਹਨੂੰ ਕਹਿੰਦੇ ਨੇ ਕੀ ਗੱਲ ਏ? ਉਹ ਕਹਿੰਦਾ ਜੀ ਇਹ ਗੱਡ ਫਸੀ ਇੱਕ ਢੱਗਾ ਖੋਲ ਦੇ। ਉਹ ਇੱਕ ਢੱਗਾ ਖੋਲਦਾ ਤੇ ਹੁਣ ਇਹ ਨਾਲ ਆਪ ਢੱਗਾ ਤੇ ਕੀ ਘਟਾਇਆ ਕੁਰੈਸ਼ੀ ਸਾਹਿਬ ਨੂੰ ਡਾਇਰੈਕਟਰ ਨੇ ਵੀ ਇੰਜ ਕਰਕੇ ਇੱਕ ਢੱਗਾ ਲੱਗਾ ਵੀ ਯਹਾਂ ਤੇ ਏਡੀ ਬਹਾਦਰੀ ਜੂ ਆ ਵੀ ਢੱਗਾ ਖਿਲਾਇਆ ਤੇ ਹੁਣ ਖਿੱਚੋ ਨਹੀਂ ਹੁਣ ਖਿੱਚੋ ਹੁਣ ਤੇ ਹੁਣ ਅੱਗੋਂ ਕੀ ਘਟੇ ਨੇ ਉਹਨੇ ਇਹ ਲਾ ਰਹੇ ਜ਼ੋਰ ਤੇ ਉਹ ਨਾਲ ਦਾ ਢੱਗਾ ਆਰਾਮ ਨਾਲ ਖੜਾ ਤੇ ਇਕੱਲੇ ਹੀ ਇੰਜ ਕਰੀ ਜਾ ਰਹੇ ਨੇ ਤੇ ਜਦੋਂ ਉਹਦੇ ਵੇਖਿਆ ਨਾ ਤੇ ਉਹ ਇੰਜ ਖੜਾ ਉਹਨੂੰ ਕਹਿੰਦੇ ਓਏ ਇਹਨੂੰ ਕਹਿ ਆਪਣੇ ਹਿੱਸੇ ਦਾ ਜ਼ੋਰ ਲਾਵੇ। ਇਹ ਘਟੇ ਹੀ ਨਾ ਇਹ ਕਾਹਦੀ ਮਦਦ ਹੋਈ ਵੀ ਉਹਦੇ ਕੋਲੋਂ? ਇਹ ਉਹਦੇ ਕੋਲ ਕਾਹਦੀ ਮਦਦ ਹੋਈ ਵੀ ਐਡਾ ਜੋ ਬਿਲਟਅਪ ਦਿਖਾਇਆ ਤੇ ਹੁਣ ਉਹਦੇ ਕੋਲ ਮਦਦ ਲੈ ਰਿਹਾ ਵੀ ਯਾਰ ਇਹਨੂੰ ਕਹਿ ਆਪਣੇ ਹਿੱਸੇ ਦਾ ਜ਼ੋਰ ਲਾਵੇ ਹੈ ਤੇ ਉਹ ਇੰਜ ਕਰਕੇ ਨਾ ਹੁਣ ਅਗਲੀ ਗੇਮ ਸੁਣ ਇੰਜ ਕਰਕੇ ਠੱਕ ਇੰਜ ਜਿਵੇਂ ਧੱਕਾ ਨਹੀਂ ਵੱਜਾ ਤੁਰ ਪਏ ਤੇ ਗੱਡ ਬਾਹਰ ਆ ਤੇ ਕੁਰੈਸ਼ੀ ਸਾਹਿਬ ਥੱਲੇ ਨੂੰ ਮੂੰਹ ਕਰਕੇ ਸੋਚ ਰਹੇ ਨੇ ਕਿ ਨਾ ਢੱਗੇ 'ਚ ਨਹੀਂ ਜਾਣਾ ਨਾ ਮਿਰਚ ਇੰਨੀ ਹੈ ਇਹ ਧੱਕਾ ਕਿਹਦਾ ਵੱਜਾ ਤੇ ਨਾਲ ਵੇਖਿਆ ਤੇ ਉਧਰ ਰਾਈ ਸਾਹਿਬ ਤੇ ਆਹੋ ਹੈ ਤੇ ਉਹ ਜੱਟ ਆ ਨਾ ਵੇਲਾ ਉਹਨੂੰ ਬੈਕਗ੍ਰਾਉਂਡ ਵੀ ਯਾਦ ਆ ਮੈਂ ਟਨ 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 ਅੱਛਾ ਅੱਗੇ ਤੇ ਸੁਣ ਅਗਲੇ ਡਾਇਲੌਗ ਤੇ ਸੁਣ ਲਾ ਹੁਣ ਕੁਰੈਸ਼ੀ ਉਧਰੋਂ ਰਾਈ ਸਾਹਿਬ ਇੰਜ ਨਾ ਮੁੱਛਾਂ ਤੇ ਵੇਖ ਰਹੇ ਨੇ ਕੁਰੈਸ਼ੀ ਸਾਹਿਬ ਨੇ ਵੇਖਿਆ ਤੇ ਹੁਣ ਪਹਿਲੇ ਵੀ ਇੰਨਾ ਜ਼ੋਰ ਲਾਇਆ ਯਾਰ ਤੁਰ ਪਿਆ ਇੰਨਾ ਜ਼ੋਰ ਤੇ ਉਹਨੂੰ ਕੀ ਕਹਿ ਰਹੇ ਨੇ ਸੋਹਣਿਆ ਪਾਂਡੀ ਏ ਉਹ ਯਾਰ ਹੀਰੋ ਆ ਉਹ ਕਮਾਲ ਡਾਇਲੌਗ ਤੇ ਅੱਜ ਜੁਗਤ ਨਹੀਂ ਸੋਹਣਿਆ ਪਾਂਡੀ ਏ ਕਹਿੰਦਾ ਓਏ ਆਪਣੀ ਔਕਾਤ ਤੋਂ ਬਾਅਦ ਜ਼ੋਰ ਨਹੀਂ ਲਾਈਦਾ ਜਵਾਨਾ
ਯਾਨੀ ਇਹ ਡਾਇਲੌਗ ਨੇ ਉਹਦੇ ਫਿਲਮ ਦੇ। ਲੇਕਿਨ ਫਿਰ ਵੀ ਯਾਰ ਫਿਲਮ ਬਹੁਤ ਯਾਰ ਬਹੁਤ ਆਲਾ ਫਿਲਮ ਸੀ ਮੌਲਾ ਜੱਟ। ਐਸੇ ਡਾਇਲੌਗ ਸੁਭਾਨ ਅੱਲਾ ਵੀ ਕੁਰੈਸ਼ੀ ਸਾਹਿਬ ਨੂੰ ਕੀ ਵਕਤ ਪਿਆ ਵੀ ਮੈਨੂੰ ਛੁਰੇ ਮਾਰੋ, ਮੇਰੇ ਤੇ ਤਲਵਾਰਾਂ ਚਲਾਓ, ਮੇਰੇ ਫੱਟ ਪਾਓ, ਮੈਂ ਸੌਣਾ ਵਾਂ। ਲੈ ਥਾਣੇ 'ਚ ਗਿਆ ਤੇ ਤੇ ਥਾਣੇ ਵਾਲੇ ਨੇ ਛੱਡ ਦਿੱਤਾ ਤੇ ਉਹ ਜਾ ਨਹੀਂ ਰਹੇ। ਇਹ ਨਹੀਂ ਪਹਿਲੇ ਮੈਨੂੰ ਕਿਸੇ ਮੇਰੇ ਤੋਂ ਵੀ ਵੱਡੇ ਸੂਰਮਾ ਦਾ ਐਡਰੈਸ ਦੱਸ ਫੇਰ ਜਾਊਂਗਾ। ਔਰ ਮਾਸ਼ਾਅੱਲਾ ਜਿੱਦਾਂ ਉਹਨਾਂ ਨੇ ਡਾਇਲੌਗ ਬੋਲੇ ਆ ਕਮਾਲ ਆ ਯਾਰ ਉਸ ਫਿਲਮ ਦੇ ਵਿੱਚ। ਤੇ ਹੁਣ world ਤੇ ਨਹੀਂ ਕੋਈ ਕੰਮ ਕਰ ਉਹ ਕਹਿੰਦਾ ਜਾ ਫਲਾਂ ਜਗ੍ਹਾ ਇੱਕ ਪਿੰਡ ਮਲਕ ਹੱਕ ਕੋਈ ਉਹਦੇ ਕੋਲ ਚਲਾ ਜਾ, ਉਹ ਤੈਨੂੰ ਦੱਸੇਗਾ ਦੁਸ਼ਮਣ। ਤੇ ਉਹਦੇ ਕੋਲ ਚਲੇ ਗਏ ਨੇ, ਉਹਨੇ ਘਰ ਨਿੱਕੇ ਨਿੱਕੇ ਬੱਚਿਆਂ ਦੀਆਂ ਤਸਵੀਰਾਂ ਲਾਈਆਂ ਜਿਹੜੇ ਰਾਈ ਸਾਹਿਬ ਦੇ ਹੱਥੋਂ ਮਰੇ ਸਾਰੇ, ਉਹ ਪੂਰੇ ਲਾਏ ਨੇ ਉਹਨੇ। ਤੇ ਉਧਰ ਦੇਖ ਕੇ ਤੇ ਉਹਨੂੰ ਕਹਿੰਦੇ ਵੀ ਮੈਨੂੰ ਕੋਈ ਦੁਸ਼ਮਣ ਦੱਸ, ਮੈਨੂੰ ਪੁਲਿਸ ਵਾਲਿਆਂ ਨੇ ਭੇਜਿਆ। ਤੇ ਉਹ ਅੱਗੋਂ ਮਲਕ ਸਾਹਿਬ ਕਹਿ ਰਹੇ ਓਏ ਉਹ ਹੁਣ ਸਾਡਾ ਕਹਿੰਦਾ ਅਸੀਂ ਸਮਝਦੇ ਸਾਂ ਜ਼ਿੰਦਾ ਬੱਚੇ ਸਿਰਫ ਮਲਕਾਣੀਆਂ ਜੰਮਦੀਆਂ ਨੇ। ਹੈ ਮਲਕ ਸਾਹਿਬ, ਮਲਕਾਣੀਆਂ ਜੰਮਦੀਆਂ ਨੇ, ਪਰ ਪੰਜਾਬ ਦੀ ਜੱਟੀ ਨੇ ਕਿਹੋ ਜਿਹਾ ਬੱਚਾ ਜੰਮਿਆ ਉਹਨੇ ਮੇਰੇ ਪੋਤਰਿਆਂ ਤੱਕ ਮਾਰਤੇ। ਤੇ ਅੱਗੋਂ ਹੁਣ ਕੁਰੈਸ਼ੀ ਸਾਹਿਬ ਕਹਿ ਰਹੇ ਦੋਤਰੇ ਪੋਤਰੇ ਮਰਵਾ ਕੇ ਮੌਲਵੀ ਬਣ ਗਿਆ ਝੂਠਿਆ ਮਲਕਾ। ਯਾਰ ਸੁਭਾਨ ਅੱਲਾ, ਆਖਰੀ ਲਫ਼ਜ਼ ਬਹੁਤ ਓਏ ਹੋਏ ਹੈ ਵਾਹ ਲੈਜੈਂਡਸ ਨੇ ਉਹਨਾਂ ਦੀ ਇੱਕ ਵਾਰੀ ਕਲੈਪ ਯਾਰ ਵਾਹ। ਕੀ ਬਾਤ ਹੈ, ਕੀ ਬਾਤ। ਔਰ ਅਦੀਪ ਸਾਹਿਬ ਉਹ ਰਾਈਟਰ ਹੋਏ ਨੇ ਕਿ ਮਤਲਬ ਇੰਡੀਆ 'ਚ ਉਹਨਾਂ ਦੇ ਇੰਨੇ ਫੈਨ ਨੇ। ਧਰਮਿੰਦਰ ਸਾਹਿਬ ਉਹਨਾਂ ਦੇ ਏਡੇ ਵੱਡੇ ਫੈਨ ਨੇ, ਤੁਹਾਡੀ ਸੋਚ ਹੋਣੀ। ਕੀ ਬਾਤ। ਉਹਨਾਂ ਨੇ ਉਹਨਾਂ ਕੋਲ ਘਾਇਲ ਫਿਲਮ ਲਿਖੀ, ਘਾਤਕ ਫਿਲਮ ਮੇਰਾ ਖਿਆਲ ਲਿਖੀ, ਉਹ ਸਾਰੀ ਅਦੀਪ ਸਾਹਿਬ ਦੀ ਲਿਖੀ ਹੈ। ਵਾਹ। ਜੱਟ ਸਾਹਿਬ ਦੀ ਏਡੀ ਵੱਡੀ ਜ਼ਮੀਨ ਇਹਨੇ ਸੋਚਿਆ ਆਪਣੇ ਭਰਾ ਦੇ ਨਾਂ ਕਰਾ ਦਈਏ। ਅੱਛਾ ਇਹ ਪਟਵਾਰੀ ਕੋ ਗਏ, ਕਹਿੰਦੇ ਯਾਰ ਮੇਰੇ ਵੱਡੇ ਨਾਂ ਤੇ ਕਰ ਦੇ, ਇਸ਼ਫਾਕ ਸਪਰੇ ਦੇ ਨਾਮ ਕਰ ਦੇ। ਹੁਣ ਪਟਵਾਰੀ ਨੇ ਜ਼ਮੀਨ ਦੇਖੀ, ਉਹਨੇ ਕਿਹਾ ਬਾਬਾ ਜੀ ਇਹਦੇ ਨਾਂ ਨਹੀਂ ਹੋਣੀ। ਉਹਨੇ ਕਿਹਾ ਕਿਉਂ? ਕਹਿੰਦਾ ਤੇਰਾ ਭਰਾ ਵਾ ਇਸ਼ਫਾਕ ਸਪਰਾ ਹੈ, ਸਿਰਫ ਇਸ਼ਫਾਕ ਦੇ ਨਾਂ ਹੋਣੀ, ਸਪਰੇ ਤੱਕ ਨਹੀਂ ਚੜਨੀ। ਯਾਨੀ ਜ਼ਮੀਨ ਹੀ ਇੰਨੀ ਕਾ। ਇਹਨਾਂ ਦੀ ਵੀ ਬੜੀ ਜ਼ਮੀਨ ਸੀਗੀ। ਹਾਂਜੀ ਇਹਨਾਂ ਦੀ ਵੀ ਬੜੀ ਜ਼ਮੀਨ ਸੀਗੀ। ਆਪਸ ਵਿੱਚ ਦੋ ਭਰਾ ਲੜਦੇ ਰਹੇ, ਐਂਡ ਤੇ ਫੈਸਲਾ ਹੋਇਆ ਦੂਸਰਾ ਭਰਾ ਗਮਲਾ ਚੁੱਕ ਕੇ ਲੈ ਗਿਆ। ਜ਼ਮੀਨ ਚੁੱਕ ਕੇ ਲੈ ਗਿਆ। ਆ ਚੱਲ ਇਹਨਾਂ ਦੇ ਘਰ ਲਾਲ ਭੱਬੂ ਵੀ ਇੰਜ ਬੈਠਾ ਹੁੰਦਾ। ਏਡੀ ਛੋਟੀ ਇਹਨਾਂ ਦੀਆਂ ਜ਼ਮੀਨਾਂ ਤੇ ਛਿਪਕਲੀ ਇੰਜ ਖੜੀ ਹੁੰਦੀ ਸਿੱਧੀ, ਇੰਜ ਤੇ ਹੁੰਦੀ ਨਹੀਂ ਉਹ। ਜ਼ਮੀਨਾਂ ਦੇ ਬਾਹਰ ਕੋਈ ਆਵੇ ਨਾ ਮਿਲਣ ਵਾਲਾ ਤੇ ਉਹ ਅੰਦਰ ਤੇ ਵੜ ਹੀ ਨਹੀਂ ਸਕਦਾ। ਅੰਦਰੋਂ ਆਵਾਜ਼ ਦੇ ਦਿੰਦੇ ਕੌਣ ਆ, ਤੇ ਬਾਹਰੋਂ ਪੈਰ ਵੜਨ ਹੁੰਦਾ, ਚੈੱਕ ਕਰ ਲਓ ਮੈਂ ਆ। ਇੰਨੀ ਜ਼ਮੀਨ ਆ ਜੱਟ ਸਾਹਿਬ ਦੀ ਹੈ ਨਾ। ਓਏ ਤੁਸੀਂ ਇੱਕ ਵਡੇਰਾ ਫਿਲਮ ਵੇਖੀ ਹੈ ਸੁਲਤਾਨ ਰਾਏ ਸਾਹਿਬ ਦੀ? ਉਹ 'ਚ ਇੱਕ ਸੀਨ ਆ, ਟ੍ਰੇਨ ਆ ਪੂਰੀ। ਹੁਣ ਦੋ ਬੰਦਿਆਂ ਦੇ ਮੂੰਹ ਵਹਾ ਰਹੇ ਨੇ, ਟ੍ਰੇਨ ਦਾ ਡਰਾਈਵਰ ਦਾ ਤੇ ਰਾਈ ਸਾਹਿਬ ਦਾ। ਰਾਈ ਸਾਹਿਬ ਇੰਜ ਖਲੋਤੇ ਨੇ, ਮੁਸਤਫਾ ਕੁਰੈਸ਼ੀ ਸਾਹਿਬ ਸੌਰੀ, ਤੇ ਇੰਜ ਕਰਕੇ ਇੰਜਨ ਦੇ ਅੱਗੇ ਹੱਥ ਰੱਖਿਆ ਤੇ ਡਰਾਈਵਰ ਜ਼ੋਰ ਲਾ ਰਿਹਾ ਟ੍ਰੇਨ ਨੂੰ, ਤੇ ਉਹ ਹਿੱਲਣ ਨਹੀਂ ਦੇਈ। ਅੱਗੋਂ ਰੋਕੀ ਭਾਣ ਨੇ, ਲੈ ਪਾਏ ਕੁਰੈਸ਼ੀ ਸਾਹਿਬ ਨੇ ਟ੍ਰੇਨ ਹੱਥ ਨਾਲ ਰੋਕੀ ਆ। ਤੇ ਜ਼ੋਰ ਤੇ ਲਾਉਣਾ ਟ੍ਰੇਨ ਨੇ, ਇੱਕ ਮਿਸਾਲ ਆ, ਟ੍ਰੇਨ ਨੇ ਜ਼ੋਰ ਲਾਉਣਾ ਤੇ ਤੁਸੀਂ ਮੂੰਹ ਨੂੰ ਇੰਜ ਕੋ ਕਰੀ ਜਾ ਰਿਹਾ। ਡਰਾਈਵਰ ਕੋ ਕਰੀ ਜਾ ਰਿਹਾ, ਤੂੰ ਤਾਂ ਬਸ ਇੰਜ ਨਾਪਾ ਕੋ ਟ੍ਰੇਨ ਜਾ ਬ੍ਰੇਕ ਤੂੰ ਰੇਸ ਦੇ, ਤੂੰ ਮਤਲਬ ਤੂੰ ਆਪ ਧੱਕਾ ਲਾ ਰਿਹਾ। ਸਾਡੇ ਇੱਥੇ ਕਈ ਸਾਡੇ ਪਾਕਿਸਤਾਨ 'ਚ ਮੋਟਰਸਾਈਕਲ ਵਾਲੇ ਅਕਸਰ ਮੁੰਡੇ ਦੇਖੀ, ਜਦੋਂ ਤੇਲ ਥੋੜਾ ਜਿਹਾ ਹੋਏਗਾ ਨਾ ਪੰਪ ਲੱਭਦੇ ਹੋਣਗੇ, ਸਲੋ ਚਲਾਉਣਗੇ, ਸਲੋ ਇੰਜ। ਜਦੋਂ ਤੇਲ ਪਵਾ ਲੈਣਗੇ ਸਪੀਡ ਹੋ ਜਾਣਗੇ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ, ਇਹ ਸਾਈਕੀ ਆ। ਤੇਲ ਪਵਾ ਕੇ ਤੇਜ਼ ਦੌੜਾਉਣ ਲੱਗ ਪੈਣਗੇ, ਤੇ ਜਦੋਂ ਤੇਲ ਪਿੱਛੇ ਭਾਵੇਂ ਇੱਕ ਸ਼ੀਸ਼ੀ ਜੇ ਨਾ ਉਦੋਂ ਵੀ ਤੇਜ਼ ਦੌੜਾ ਲਓ, ਕੁਝ ਨਹੀਂ ਹੋਣਾ, ਉਹਨੇ ਉਦੋਂ ਹੀ ਮੁੱਕਣਾ ਵਾ ਜਦੋਂ ਮੁੱਕਣਾ। ਅੱਛਾ ਕਈ ਮੋਟਰਸਾਈਕਲ ਤੇ ਸਾਡੇ ਭਰਾ ਜਾਣਗੇ ਨਾ, ਆਪ ਪਹਿਲੇ ਵਿੰਗੇ ਹੋਣਗੇ, ਮੋਟਰਸਾਈਕਲ ਬਾਅਦ ਚ ਮੋੜਦੇ ਨੇ। ਮਤਲਬ ਐਂ ਜਾ ਰਿਹਾ ਠੀਕ ਵੀ ਤੂੰ ਉੱਤੇ ਵੀ ਬਹਿ ਕੇ ਇੰਜ ਕਰ ਲਾ, ਉਹਨੇ ਇੰਜ ਚਲੇ ਜਾਣਾ, ਯਾਨੀ ਆਪ ਹੀ ਡਿੱਗਣਗੇ ਉਧਰ ਨੂੰ। ਫਰੀ ਸਾਹਿਬ ਤੁਸੀਂ ਇੰਜ ਜੇ ਟ੍ਰੇਨ ਦੇ ਡੱਬੇ 'ਚ ਚਾਰ ਪਾਇਆ ਹੁੰਦਾ ਜੀ। ਓਏ ਆਹੋ ਸਹੀ ਗੱਲ ਆ। ਹਸਨੀ ਤੂੰ ਇੰਜ ਟ੍ਰੇਨ ਦੇ ਡੱਬੇ ਹੇਠ ਉੱਪਰ ਰੱਖੇ ਹੁੰਦੇ ਐਂ ਕਰ ਤੇ ਮੁੜ ਕੇ ਫੜ ਕੇ ਉਹਨੂੰ ਤਾਸ਼ ਖੇਡੀ ਦੇਗਾ। ਉਹ ਬੇਟੇ ਹੇਠ ਉੱਪਰ ਰੱਖੇ ਤੇ ਇੰਜ ਜਾ ਰਹੀ ਹੈ ਉੱਪਰ ਨੂੰ ਬਿਲਡਿੰਗਾਂ ਟ੍ਰੇਨ, ਹਨਾ। ਓਏ ਹੋਏ ਹੋਏ ਹਾਂ। ਓਏ ਬਾਜ਼ਾਰੋਂ ਟ੍ਰੇਨ ਦੇ ਡੱਬੇ 'ਚ ਚੂਚੇ ਲੈ ਕੇ ਆਇਆ ਹੁੰਦਾ ਜੀ। ਠੀਕ ਹੈ। ਲੈ ਵੀ ਬਚਪਨ 'ਚ ਦੱਸ ਤੈਨੂੰ ਅਲੀ ਸ਼ੇਰ, ਬਚਪਨ 'ਚ ਜਿੱਦਾਂ ਚੂਚੇ ਰੱਖਦੇ ਨੇ, ਮੱਛਲੀਆਂ ਰੱਖਦੇ ਨੇ ਬੱਚੇ, ਤੈਨੂੰ ਕੀ ਸ਼ੌਕ ਹੁੰਦੇ ਸੀ ਐਸੇ ਬਚਪਨ 'ਚ? ਮੈਨੂੰ ਬਚਪਨ 'ਚ ਬਹੁਤ ਜ਼ਿਆਦਾ ਕਰਾਟੇ ਸ਼ੌਕ ਸੀ। ਉਸ ਤੋਂ ਬਾਅਦ ਲੱਡੂ ਕਰਾਟੇ ਖੱਟੀਆਂ ਆਹੋ ਕਰਾਟੇ ਟਾਈਪ, ਜਾਂ ਉਸ ਤੋਂ ਬਾਅਦ ਮੈਂ ਯਾਨੀ ਖਰਗੋਸ਼ ਰੱਖੇ ਹੁੰਦੇ ਸੀ। ਅੱਛਾ ਕੋਈ ਜਾਨਵਰ ਖਰਗੋਸ਼? ਹਾਂਜੀ ਖਰਗੋਸ਼ ਮੈਂ ਕੋਈ ਰੱਖੇ ਹੁੰਦੇ ਸੀ। ਮੱਛਲੀਆਂ, ਕੋਈ ਚੂਜ਼ੇ?
ਨਹੀਂ ਐਸਾ ਗਲੀ ਕੁਝ ਚੋਂ ਨਹੀਂ ਭਾਈ ਲੰਘਣਾ ਚੂਜ਼ੇ ਲੈ ਲੈਣੇ। ਨਹੀਂ ਐਸਾ ਨਹੀਂ, ਉਹ ਮੈਨੂੰ ਚੁੱਕਾ ਮੈਨੂੰ ਪਤਾ ਸੀ ਕਿ ਉਹ ਬੜੇ ਜ਼ਿਆਦਾ ਨਾਜ਼ੁਕ ਹੁੰਦੇ ਸੀ, ਤੇ ਪਾਲ ਨਹੀਂ ਮੱਛਲੀਆਂ? ਸਕਦੇ, ਅਕਸਰ ਉਹਨਾਂ ਦੀ ਨਾ ਡੈਥ ਹੋ ਜਾਂਦੀ ਸੀ। ਮੱਛਲੀਆਂ? ਨਹੀਂ ਮੱਛਲੀਆਂ ਨਹੀਂ, ਲੇਕਿਨ ਮੈਂ ਮੋਸਟਲੀ ਜਿਹੜੇ ਖਰਗੋਸ਼ ਨੇ ਉਹ ਮੈਂ ਜ਼ਿਆਦਾ ਰੱਖੇ ਨੇ। ਕੱਚੀ ਜਗ੍ਹਾ ਤੇ? ਹਾਂਜੀ ਕੱਚੀ ਜਗ੍ਹਾ ਤੇ। ਓਕੇ। ਈਵਨ ਮੇਰੇ ਘਰ ਦੇ ਬੜੇ ਪਰੇਸ਼ਾਨ ਸੀ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਦੀ ਆਦਤ ਸੀ ਕਿ ਉਹਨਾਂ ਨੇ ਆਪਣੀਆਂ ਉਹ ਯਾਨੀ ਮਿੱਟੀ ਦੇ ਵਿੱਚ ਜਾਣਾ ਅੰਦਰ। ਮੈਂ ਖਰਗੋਸ਼ ਮੇ ਥਾ ਤੋ ਫਿਰ ਖਰਗੋਸ਼ ਕੱਚੀ ਜਗ੍ਹਾ ਤੇ ਰੱਖੇ ਸੀ ਹੈ। ਹਾਲਾਂਕਿ ਤੁਹਾਡੇ ਘਰ 'ਚ ਕੋਈ ਕੱਚੀ ਸ਼ੈ ਨਹੀਂ ਹੈ। ਲੇਕਿਨ ਇਹ ਹੈ ਕਿ ਉਹ ਮੇਰੀ ਔਰ ਇੱਕ ਬੜੀ ਕਹਾਣੀ ਵਾਬਸਤਾ ਖਰਗੋਸ਼ ਦੇ ਨਾਲ, ਇਸ ਲਈ ਕਿ ਮੈਂ ਲਾਸਟ ਟਾਈਮ 2000 ਉਹ ਤੇਰਾ ਖਰਗੋਸ਼ ਤੇ ਨਹੀਂ ਸੀ ਜਿਹੜਾ ਉਹ ਕਛੂਏ ਨਾਲ ਦੌੜ ਲਾਈ, ਕਛੂਆ ਸੌਂ ਗਿਆ ਸੀ, ਉਹ ਅੱਗੇ ਨਿਕਲ ਗਿਆ ਸੀ? ਉਹ ਭਾਈ ਉਹ ਕਹਾਣੀ ਹੈ। ਹੈਂ? ਉਹ ਕਹਾਣੀ ਹੈ। ਅੱਛਾ ਮੈਂ ਮਿਸਾਲ ਹੈ। ਅੱਛਾ ਅੱਛਾ ਜੀ, ਉਹ ਖਰਗੋਸ਼ ਦੀ ਗੱਲ ਹੋ ਰਹੀ ਸੀ ਕਿ 2001 ਜਾਂ 2 ਦੀ ਗੱਲ ਹੈ। ਯਕੀਨ ਕਰੋ ਮੈਂ ਤੁਹਾਨੂੰ ਜੈਨੂਨ ਵਾਕਿਆ, ਕਿਸੇ ਕਿਸਮ ਦੇ ਕੋਈ ਬਲੰਡਰ ਨਹੀਂ ਹੈ ਇਹਦੇ 'ਚ। ਮੈਂ ਆਇਆ ਤੇ ਉਹਨੂੰ ਬਿੱਲੀ ਲੈ ਗਈ ਜਾਂ ਵਾਟਐਵਰ ਜੋ ਵੀ ਹੋਇਆ, ਮੈਂ ਇੰਨਾ ਉਹਨੂੰ ਬਿੱਲੀ ਭਲਾ ਕਿੱਦਾਂ ਲੈ ਗਈ ਹੋਣੀ? ਆਦਰਾ ਬਾਜ਼ਾਰ ਤੱਕ ਚੱਲੀਏ। ਅੱਛਾ ਜੀ, ਮੈਨੂੰ ਆ ਕੇ ਪਤਾ ਚੱਲਿਆ, ਉਹ ਮੈਨੂੰ ਨਹੀਂ ਦੇਖਿਆ, ਮੈਂ ਇੰਨਾ ਉਹਦੇ ਨਾਲ ਮੈਂ ਮਤਲਬ ਮੇਰੀ ਅਟੈਚਮੈਂਟ ਉਨਸੀਅਤ ਮੁਹੱਬਤ ਇੰਨੀ ਸੀ ਕਿ ਮੈਂ ਆਪਣੇ ਇਹ ਕੱਟਸ ਲਗਾਏ ਨੇ ਇਹ ਬਾਜ਼ੂ ਤੇ ਨਾ, ਇੱਥੇ ਜਿਹੜੀ ਨਜ਼ਰ ਨਹੀਂ ਆਣਗੇ ਇਸ ਟਾਈਮ। ਯਾਨੀ ਮੈਨੂੰ ਮੈਂ ਮੁਹੱਬਤ। ਬੱਚਾ ਸੀ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ, ਯਾਨੀ ਮੈਨੂੰ ਕਿੱਦਾਂ ਰਿਐਕਟ ਕਰਨਾ ਚਾਹੀਦਾ। ਐਂਡ ਇਟਸ ਸੱਚੀ ਮੁੱਚੀ ਰਿਐਲਿਟੀ ਕਿ ਮੈਨੂੰ ਇੰਨੀ ਮੁਹੱਬਤ ਸੀ। ਔਰ ਉਸ ਤੋਂ ਬਾਅਦ ਮੈਨੂੰ ਕਈਆਂ ਮੁਹੱਲੇਦਾਰ ਆ ਰਹੇ ਨਹੀਂ, ਉਹ ਲੱਭਾ ਕਿ ਨਹੀਂ? ਨਹੀਂ ਲੱਭਾ। ਉਹ ਨਹੀਂ ਲੱਭਾ? ਹਾਂਜੀ ਉਹ ਬਿੱਲੀ ਲੈ ਗਈ, ਮਤਲਬ ਲੈ ਗਈ ਨਾ। ਬਿੱਲੀ ਲੈ ਗਈ? ਹਾਂਜੀ ਬਿੱਲੀ ਜਿਹੜਾ ਤੇ ਹੁੰਦਾ ਉਹ ਕਿੱਦਾਂ ਲੈ ਗਈ? ਉਹ ਬਿੱਲੀ ਬਾਜ਼ਾਰ ਨਹੀਂ ਸੀ ਲੈ ਕੇ ਜਾਂਦੀ, ਉਹ ਲੈ ਜਾਂਦੀ ਸੀ। ਬਿੱਲੀ ਬਹੁਤ ਅਲੀ ਭਾਈ ਤੁਸੀਂ ਫੈਨ ਹੁੰਦੀ ਖਰਗੋਸ਼ਾਂ ਦੀ। ਅਲੀ ਭਾਈ ਤੁਸੀਂ ਕਹਿ ਰਹੇ ਕਿ ਖਰਗੋਸ਼ ਮਿੱਟੀ ਪੁੱਟ ਕੇ ਜਾਂਦੇ ਸੀਗੇ, ਤਕਰੀਬਨ ਉਦੋਂ ਤਾਂ ਪਿੱਤਲ ਦੀ ਹੁੰਦੀ ਸੀ ਨਾ ਜ਼ਿਆਦਾਤਰ ਜ਼ਮੀਨ, ਹਸਨੀ ਤਕਰੀਬਨ। ਇਹ ਦੱਸੋ ਰਾਸ ਨਹੀਂ ਕੰਚ ਦਾ ਹੁੰਦਾ। ਤੂੰ ਇੰਜਾ ਟ੍ਰੇਨ ਤੋਂ ਕਿੰਨਾ ਹੀ ਅੱਗੇ ਜਾ ਕੇ ਸਵਾਰੀਆਂ ਭਾਈਆਂ ਹੁੰਦੀਆਂ। ਕਿੱਥੇ ਕਿਹਦੇ ਚ? ਵੀ ਟ੍ਰੇਨ ਬਹੁਤ ਪਿੱਛੇ ਰਹਿ ਗਈ ਆ। ਤੇ ਸਵਾਰੀਆਂ ਕਿੱਥੇ ਭਾਈ? ਉੱਥੇ ਬਾਤੀਆਂ ਯਾਰ, ਪੱਟਰੀ ਤੇ ਬਾਤੀਆਂ ਵੀ ਆਊਗੀ ਤੇ ਬਹਿ ਜਾਣਾ। ਯਾਰ ਮੇਰੇ ਸਾਹਮਣੇ ਨਾ ਬੇਲੌਜੀਕਲੀ ਜੁਗਤ ਨਹੀਂ ਕਰਨੀ। ਬੇਲੌਜੀਕਲੀ ਯਾਰ ਇਹ ਤੇਰੀ ਗੱਲ ਮੰਨਣੇਬਲ ਹੀ ਨਹੀਂ ਹੈਗੀ। ਯਾਰ ਵੱਡੀ ਗੱਲ ਇਹ ਤੇਰੀ ਗੱਲ ਮੰਨਣੇਬਲ ਹੀ ਨਹੀਂ ਹੈ। ਰਾਜਾ ਤੂੰ ਐਂ ਜਿੱਦਾਂ ਸੌਰਾਬ ਦੀ ਟ੍ਰੇਨ ਹੁੰਦੀ। ਤੂੰ ਇੰਜਾ ਖਰਗੋਸ਼ ਬਿਲਕੁਲ ਇਨਸਾਨਾਂ ਤਰ੍ਹਾਂ ਤੁਰਨ ਦਿਆ ਹੁੰਦਾ ਹੀ। ਯਾਰ ਕੀ ਯਾਰ ਖਰਗੋਸ਼ ਤੁਰਦਾ ਇਨਸਾਨਾਂ ਯਾਰ ਤਰ੍ਹਾਂ। ਕੀ ਕਰਨੇ ਆ ਯਾਰ ਤੂੰ? ਯਾਰ ਤੂੰ ਡੱਡੂ ਕਹਿ ਲਾ ਵੀ ਡੱਡੂ ਚ ਇੰਜ ਜਾਂਦਾ ਵਾ, ਹਾਂ। ਇੰਜ ਨਹੀਂ ਜਾ ਰਿਹਾ, ਪੈਦਲ ਜਾ ਰਿਹਾ। ਤੇ ਖਰਗੋਸ਼ ਕਦੋਂ ਅੱਗੇ ਤੁਰਦਾ ਫਿਰਦਾ ਨਾਲ ਸਲਾਮ ਲਈ ਜਾਂਦਾ ਲੋਕਾਂ ਨਾਲ। ਯਾਰ ਤੂੰ ਕੀ ਹੁਣ ਤੂੰ ਆਪਣੀ ਯਾਰ ਜੁਗਤ ਖਰਗੋਸ਼ ਦਾ ਹੁੰਦਾ ਨਾ। ਇਹ ਖਰਗੋਸ਼ ਨਹੀਂ ਲੈ ਬੇਟਾ, ਇਹ ਨਾਨਾ ਵਾਲੇ ਹੁੰਦੇ ਆ ਕਰਕੇ। ਲੈ ਬੇਟੇ ਮੂੰਹ ਖਰਗੋਸ਼, ਇਹ ਕਿਹੜਾ ਖਰਗੋਸ਼ ਹੁੰਦਾ? ਓਏ ਤੂੰ ਇੰਜਾ ਖਰਗੋਸ਼ ਨੇ ਬਿੱਲੀ ਖਾਧੀ ਹੁੰਦੀ ਓ। ਤੂੰ ਇੰਜਾ ਜਿੱਦਾਂ ਬਿੱਲੀ ਨੇ ਖਰਗੋਸ਼ ਖਾਦਾ ਹੁੰਦਾ। ਯਾਰ ਤੁਸੀਂ ਆਪਸ ਚ ਮੈਸੇਜ ਤੇ ਵੀ ਇਹ ਗੱਲ ਕਰ ਸਕਦੇ। ਓਏ ਪੁੱਤਰ ਨੂੰ ਕੱਲਾ ਪਾਣੀ ਪਿਆ ਕੇ ਜਵਾਨ ਕੀਤਾ ਹੁੰਦਾ ਜੀ। ਬੇਟੇ ਇਹਨਾਂ ਦਾ ਖਾਸ ਸ਼ੁਕਰੀਆ ਅਦਾ ਕਰੀਏ ਅਸੀਂ, ਕਿਉਂਕਿ ਇਹਨਾਂ ਦਾ ਸੈਟਅਪ ਸਾਰਾ ਇਹਨਾਂ ਦਾ ਕਿ ਸਾਡਾ ਹੀ ਹੈ। ਮਤਲਬ ਇਹਨਾਂ ਨੇ ਸਾਨੂੰ ਕਿਹਾ ਜੀ ਜਦੋਂ ਮਰਜ਼ੀ ਆਓ। ਇਹ ਲਾਇਲਪੁਰ ਟੀ ਸਟਾਲ ਔਰ ਇੱਥੇ ਬੜੇ ਬੜੇ ਸ਼ਾਇਰ ਆ ਕੇ ਬੈਠਦੇ ਨੇ ਜਿੱਥੇ ਅਸੀਂ ਬੈਠੇ ਹਾਂ। ਬੜਾ ਅਦਬੀ ਜੀ ਇਹ ਬੈਠਕ ਆ ਤੇ ਇਹਨਾਂ ਦਾ ਖਾਸ ਤੌਰ ਤੇ ਸ਼ੁਕਰੀਆ ਅਦਾ ਅਸੀਂ ਵੀ ਕਰਦੇ ਹਾਂ। ਤੁਹਾਡੇ ਵੱਲੋਂ ਵੀ ਮੈਂ ਕਰ ਦਿੰਦਾ, ਭਾਵੇਂ ਤੁਸੀਂ ਕਰੋ ਨਾ ਕਰੋ, ਕਿ ਇਹਨਾਂ ਦਾ ਇਹ ਸ਼ੁਕਰੀਆ ਹੈ ਕਿ ਸਾਨੂੰ ਚਾਹ ਵੀ ਪਿਆਈ, ਖਾਣਾ ਪੀਣਾ ਵੀ, ਸਾਰਾ ਕੁਝ ਬਹੁਤ ਮੁਹੱਬਤ ਕਰਦੇ ਨੇ। ਔਰ ਇਨਸ਼ਾਅੱਲਾ ਨੈਕਸਟ ਵੀ ਅਸੀਂ ਪਹਿਲੇ ਵੀ ਮੈਂ 1-2 ਇੱਥੇ ਸ਼ੋਅ ਕੀਤੇ ਨੇ ਔਰ ਨੈਕਸਟ ਵੀ ਇਨਸ਼ਾਅੱਲਾ ਕਰਾਂਗੇ। ਬਹੁਤ ਸ਼ੁਕਰੀਆ ਸਰ ਤੁਹਾਡਾ ਜੀ। ਮੈਂ ਫਿਰ ਕਹਿਣਾ ਚਾਹਾਂਗਾ ਕਿਉਂਕਿ ਮੌਲਾ ਅਲੀ अलैहिस्सलाम ਦਾ ਫਰਮਾਨ ਹੈ ਕਿ ਰਿਸ਼ਤੇ ਖੂਨ ਦੇ ਨਹੀਂ ਅਹਿਸਾਸ ਦੇ ਹੁੰਦੇ ਨੇ। ਮੇਰਾ ਜਾਨੀ ਭਾਈ ਨਾਲ ਇੱਕ ਅਹਿਸਾਸ ਦਾ ਰਿਸ਼ਤਾ ਹੈ। ਮੈਨੂੰ ਇਹਨਾਂ ਨੇ ਉਸ ਟਾਈਮ ਮੁਹੱਬਤ ਦਿੱਤੀ, ਪਿਆਰ ਦਿੱਤਾ ਜਦੋਂ ਬਿਲਕੁਲ ਮੇਰਾ ਵੈਰੀ ਸਟਾਰਟ ਸੀ ਗਾਣੇ ਦਾ ਵੀ। ਤੇ ਚੂँकि ਮੈਂ ਪਹਿਲੇ ਦੱਸ ਚੁੱਕਿਆ ਕਿ ਮੇਰੇ ਪਹਿਲੇ ਜਿਹੜੇ ਆਡੀਸ਼ਨਸ ਨੇ ਭਾਈ ਨੇ ਰਿਕਾਰਡ ਕੀਤੇ ਨੇ, ਮੈਂ ਇਹਨਾਂ ਦਾ ਬੜਾ ਮਸ਼ਕੂਰ ਹਾਂ। ਔਰ ਯਕੀਨ ਕਰੋ ਮੈਂ ਬਿਲਕੁਲ ਸੋ ਰਿਹਾ ਸੀ, ਭਾਈ ਦੀ ਕਾਲ ਆਈ ਹੈ। ਕਾਲ ਕੀ ਮੈਨੂੰ ਇਹਨਾਂ ਦਾ ਹੁਕਮ ਆਇਆ, ਮਤਲਬ ਆਰਡਰ ਆਇਆ ਕਿ ਤੁਸੀਂ ਫੌਰਨ ਆਓ ਤੇ ਸਰ ਮੈਂ ਹਾਜ਼ਰ। ਔਰ ਇਨਸ਼ਾਅੱਲਾ ਮੈਂ ਇਹਦੇ ਕੋਲ ਗਾਣਾ ਕਰਵਾ ਰਿਹਾ ਆਪਣੇ ਇੱਕ ਤਰੀਕੇ ਦੇ ਨਾਲ। ਬੇਸਿਕਲੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਸਿੰਗਰ ਨੇ ਨਾ ਮੇਰੇ ਭਰਾ ਅੱਛੇ ਨੇ, ਇਹਨਾਂ ਵਾਸਤੇ ਮੈਂ ਜਿੰਨਾ ਕਰ ਸਕਦਾ ਨਾ, ਮੈਂ ਇੱਕ ਛੋਟਾ ਜਿਹਾ ਸਟੂਡੀਓ ਸੈਟਅਪ ਬਣਾਇਆ ਜਿੱਥੇ ਮੈਂ ਲਾਈਵ ਆਰਕੈਸਟਰਾ ਲਾ ਕੇ ਇਹਨਾਂ ਨੂੰ ਮੈਂ ਇੰਟਰੋਡਿਊਸ ਕਰਾਵਾਂਗਾ। ਇਨਸ਼ਾਅੱਲਾ ਕਾਸ਼ਫ ਦਾ ਗਾਣਾ ਕਰਾਂਗੇ। ਉਹਦੀ ਜਿਹੜੀ ਓਪਨਿੰਗ ਹੈ ਨਾ, ਉਹਦੀ ਓਪਨਿੰਗ ਉਹ ਅਲੀ ਸ਼ੇਰ ਕੋਲੋਂ ਉਸ ਮੈਂ ਤੋਂ ਬਾਅਦ ਕਾਸ਼ਫ ਦਾ ਗਾਣਾ ਕਰਾਂਗੇ, ਜੱਟ ਦਾ ਵੀ ਕਰਾਂਗੇ, ਸਾਰਿਆਂ ਦੇ ਅਸੀਂ ਗਾਣੇ ਕਰਾਂਗੇ। ਸਾਰਿਆਂ ਦੇ ਇਨਸ਼ਾਅੱਲਾ
ਔਰ ਇੱਕ YouTube ਤੇ ਚੈਨਲ ਹੋਏਗਾ ਜਿਹਨੂੰ ਤੁਸੀਂ ਹੈਲਪ ਕਰਨੀ ਮੇਰੀ, ਮੈਂ ਕਰ ਰਿਹਾ ਕੋਸ਼ਿਸ਼, ਲੇਕਿਨ ਇਹਦਾ ਐਂਡ ਜਿਹੜਾ ਤੁਸੀਂ ਮੇਰਾ ਸਾਥ ਦਿਓਗੇ ਤੇ ਇਹਨਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਇਨਸ਼ਾਅੱਲਾ, ਬਹੁਤ ਜਲਦੀ ਕਰਾਂਗੇ। ਆਪਣਾ ਬਹੁਤ ਬਹੁਤ ਖਿਆਲ ਰੱਖਣਾ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਪ੍ਰੋਗਰਾਮ ਜਿਹੜਾ ਨਾ ਇਹ ਤੁਸੀਂ ਬਿਲਕੁਲ ਇਸ ਤਰ੍ਹਾਂ ਫੈਮਿਲੀ ਵਾਂਗੂ ਦੇਖਣਾ, ਇਹਦੇ 'ਚ ਇਹ ਨਹੀਂ ਦੇਖਣਾ ਕਿ ਅੱਜ ਯੋਗਤਾ ਘੱਟ ਸੀ, ਅੱਜ ਫਲਾਂ ਘੱਟ ਸੀ, ਨਹੀਂ, ਅਪਨਾਈਅਤ ਦੇ ਨਾਲ ਦੇਖਣਾ, ਜਿਸ ਤਰ੍ਹਾਂ ਦਾ ਵੀ ਅੱਛਾ ਮਾੜਾ ਚੰਗਾ ਅਸੀਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਐਸੀ ਫੈਮਿਲੀ ਹੁੰਦੇ। ਬਹੁਤ ਸ਼ੁਕਰੀਆ, ਆਪਣਾ ਬਹੁਤ ਬਹੁਤ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।